ਕੇਂਦਰ ਸਰਕਾਰ ਬੇਸ਼ੱਕ ਦਿੱਲੀ ਦੀਆਂ ਹੱਦਾਂ ਤੇ ਡਟੇ ਕਿਸਾਨਾਂ ਨੂੰ ਥਕਾ ਕੇ ਵਾਪਸ ਭੇਜਣ ਦੀ ਰਣਨੀਤੀ ਅਪਣਾ ਰਹੀ ਹੈ, ਪਰ ਕਿਸਾਨ ਲੰਮੇ ਸਮੇਂ ਲਈ ਡਟ ਗਏ ਨੇ। ਪਹਿਲਾਂ ਤਾਂ ਕਿਸਾਨਾਂ ਵੱਲੋਂ ਦਿੱਲੀ ਬਾਰਡਰਾਂ ਤੇ ਹੀ ਪੱਕੇ ਘਰ ਬਣਾ ਕੇ ਉੱਥੇ ਪੱਕੇ ਡੇਰੇ ਲਗਾਉਣ ਦਾ ਮਨ ਬਣਾ ਲਿਆ ਸੀ, ਪਰ ਹੁਣ ਕਿਸਾਨ ਆਪਣੇ ਵੱਖਰੇ ਅੰਦਾਜ਼ 'ਚ ਆਰਜ਼ੀ ਘਰ ਤੇ ਲੱਖਾਂ ਰੁਪਏ ਲਗਾ ਕੇ ਟਰਾਲੀਆਂ ਤਿਆਰ ਕਰਵਾ ਰਹੇ ਨੇ। ਅਜਿਹੀ ਇੱਕ ਟਰਾਲੀ ਫਰੀਦਕੋਟ ਜ਼ਿਲ੍ਹੇ ਦੇ ਕਿਸਾਨ ਨੇ 5 ਲੱਖ ਰੁਪਏ ਲਾ ਕੇ ਬਣਵਾਈ ਹੈ। ਸੰਧੂ ਫਾਰਮ ਹਾਊਸ ਦੇ ਮਾਲਕ ਗੁਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਅੰਦੋਲਨ ਵਿੱਚ ਪੱਕੇ ਤੌਰ ਤੇ ਸ਼ਾਮਲ ਹੋਣ ਜਾ ਰਹੇ ਨੇ, ਇਸ ਲਈ ਉਹਨਾਂ ਨੇ ਅਤੀ ਆਧੁਨਿਕ ਸਹੂਲਤਾਂ ਵਾਲੀ ਟਰਾਲੀ ਤਿਆਰ ਕੀਤੀ ਹੈ। ਇਸ ਵਿੱਚ 5 ਸਟਾਰ ਹੋਟਲ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਨੇ। 5 ਲੱਖ ਰੁਪਏ ਖਰਚ ਕੇ ਇੱਕ ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤੀ ਗਈ 5 ਸਟਾਰ ਟਰਾਲੀ ਵਿੱਚ ਰਸੋਈ, ਬੈੱਡਰੂਮ, ਏਸੀ, ਵਾਸ਼ਰੂਮ, ਸੋਫਾ ਸੈੱਟ ਆਦਿ ਸਾਰੀਆਂ ਉਹ ਸਹੂਲਤਾਂ ਨੇ ਜੋ ਇੱਕ ਘਰ ਵਿੱਚ ਹੋ ਸਕਦੀਆਂ ਨੇ। ਇਸ 5 ਸਟਾਰ ਟਰਾਲੀ ਨੂੰ ਬਿਜਲੀ 5 ਹਾਰਸ ਪਾਵਰ ਦੇ ਯੂਨਿਟ ਰਾਹੀਂ ਦਿੱਤੀ ਗਈ ਹੈ। ਇਹ ਟਰਾਲੀ ਥਾਰ ਜੀਪ ਰਾਹੀਂ ਦਿੱਲੀ ਲਿਜਾਈ ਜਾਵੇਗੀ। ਟਰਾਲੀ ਵਿੱਚ 6 ਵਿਅਕਤੀ ਆਪਣੇ ਘਰ ਵਾਂਗੂ ਰਹਿ ਸਕਦੇ ਨੇ। ਇਸ ਟਰਾਲੀ ਨੂੰ ਫਰੀਦਕੋਟ ਦੇ ਮਿਸਤਰੀ ਜੱਸਾ ਸਿੰਘ ਨੇ ਤਿਆਰ ਕੀਤਾ ਹੈ। ਗੁਰਬੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਤੂੜੀ ਵਾਲੀ ਟਰਾਲੀ ਲੈ ਕੇ ਦਿੱਲੀ ਗਏ ਸਨ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਦਾ ਭੁਲੇਖਾ ਸੀ ਕਿ ਕਿਸਾਨ ਥੱਕ ਕੇ ਵਾਪਸ ਪੰਜਾਬ ਚਲੇ ਜਾਣਗੇ। ਉਹਨਾਂ ਨੇ ਕਿਹਾ ਕਿ ਉਹ ਅਗਲੇ 3 ਸਾਲਾਂ ਦੀ ਤਿਆਰੀ ਕਰਕੇ ਦਿੱਲੀ ਜਾ ਰਹੇ ਨੇ ਤੇ ਸੰਘਰਸ਼ ਜਿੱਤ ਕੇ ਹੀ ਮੁੜਨਗੇ। ਇਹ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਦਿੱਲੀ ਰਹੇ ਹਾਂ ਜੀ, ਤੇ ਜਦੋਂ ਕਈ ਵਾਰ ਮੌਸਮ ਖਰਾਬ ਹੋ ਗਿਆ, ਬਾਰਿਸ਼ ਆ ਗਈ, ਤਾਂ ਉਹ ਦਿਲ ਦੇ ਵਿੱਚ ਔਰ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਸਹੂਲਤ ਹੋਣੀ ਚਾਹੀਦੀ ਹੈ, ਕਿਉਂਕਿ ਅੰਦੋਲਨ ਹੈ ਨਾ ਜਿਹੜਾ ਇਹ ਲੰਬਾ ਚੱਲਣਾ ਕੋਈ 5-7 ਦਿਨ ਜਾਂ ਮਹੀਨੇ ਦਾ ਨਹੀਂ ਹੈ, ਇਹ 6 ਮਹੀਨੇ, ਸਾਲ, 2 ਸਾਲ ਵੀ ਚੱਲ ਸਕਦਾ। ਇਹ ਸੋਚ ਸੀਗੀ ਕਿ ਉੱਥੇ ਅਸੀਂ ਮਤਲਬ ਦੇਖੋ ਸੌਣਾ ਵੀ ਸਭ ਨੇ, ਖਾਣਾ ਵੀ ਸਭ ਨੇ ਖਾਣਾ, ਵਾਸ਼ਰੂਮ ਵੀ ਜਾਣਾ, ਤੇ ਫੈਸਿਲਿਟੀਆਂ ਚਾਹੀਦੀਆਂ। ਇਹ ਸੋਚ ਲੈ ਕੇ ਫਿਰ ਇਹ ਚੀਜ਼ ਤਿਆਰ ਕੀਤੀ ਹੈ। ਸਰ ਕਿੰਨੇ ਦਿਨ ਦੇ ਵਿੱਚ ਤਿਆਰ ਕੀਤਾ? ਇਹ ਤਕਰੀਬਨ 21 ਦਿਨਾਂ 'ਚ ਤਿਆਰ ਹੋਈ ਹੈ ਜੀ। ਕਿੰਨਾ ਖਰਚਾ ਆ ਗਿਆ? ਇਹਦੇ ਤੇ 5 ਲੱਖ ਆ ਗਿਆ ਜੀ, ਬਟ ਹੁਣ ਜੇ ਤਿਆਰ ਕਰਨੀ ਹੋਵੇ ਤਾਂ 3.5 ਲੱਖ ਤਿਆਰ ਹੋ ਜੂ, ਕਿਉਂਕਿ ਤਜਰਬਾ ਘੱਟ ਸੀ ਉਦੋਂ, ਤੇ ਥੋੜਾ ਜੋਸ਼ ਜ਼ਿਆਦਾ ਸੀ। ਬਿਊਰੋ ਰਿਪੋਰਟ, ਇੰਡੋਜ਼ ਟੀਵੀ, ਆਸਟ੍ਰੇਲੀਆ।